अस्सलाम वालेकुम वीर जी, अपना तारुफ करवाना। वालेकुम सलाम जी, मेरा नाम राय तौसीफ है। मैं पंजाब कौंसल जेलम का चेयरमैन हाँ। वैसे मैं हाफजाबाद तो पिछू बिलोंग करना। अच्छा, हाफजाबाद तुसी हो ते मुड़ ਉਹੀ ਆਪਣੀ ਜਟਕੀ ਦੇ ਵਿੱਚ ਹੀ ਲਹਿਜੇ ਦੇ ਵਿੱਚ ਗੱਲ ਕਰਨਾ। ਮੈਨੂੰ ਵਾਲਾ ਇਹ ਦੱਸੋ ਕਿ ਆ ਜਿਹੜੇ ਖਾਸ ਤੌਰ ਤੇ ਸਾਡੇ ਯੂਨੀਵਰਸਿਟੀਆਂ ਤੇ ਕਾਲਜਾਂ ਦੇ ਵਿੱਚ ਜਿਹੜੀਆਂ ਕੌਂਸਲ ਆਮ ਤੌਰ ਤੇ ਬਣੀਆਂ ਹੁੰਦੀਆਂ ਨੇ, ਫਿਰ ਉਹ ਜਿਹੜਾ ਪੰਜਾਬ ਡੇ ਜਾਂ ਕਲਚਰ ਡੇ ਜਾਂ ਇਸ ਤਰ੍ਹਾਂ ਦੇ ਜਿਹੜੇ ਡੇ ਮਨਾਏ ਜਾਂਦੇ ਨੇ, ਆਮ ਤੌਰ ਤੇ ਇਹ ਹੁੰਦਾ ਹੈ ਕਿ ਇੱਕ ਅੱਧਾ ਕੋਈ ਕੌਂਸਰਟ ਵਗੈਰਾ ਕਰਵਾ ਲਿਆ, ਕੋਈ ਭੰਗੜੇ ਸ਼ੰਗੜੇ ਪਾ ਲੈ ਤੇ ਬਸ ਜਨਾਬ ਫਰਜ਼ ਪੂਰਾ ਹੋ ਗਿਆ। ਤੁਸੀਂ ਕੀ ਸਮਝਦੇ ਹੋ ਕਿ ਇੰਨਾ ਹੀ ਕਾਫੀ ਹੈ ਜਾਂ ਇਹਦੇ ਤੋਂ ਇਲਾਵਾ ਹੋਰ ਵੀ ਵਾਹ ਹੋਰ ਸ਼ੀਆਂ ਹਨ ਜਿਹੜੀਆਂ ਕਰਨ? ਪਹਿਲੇ ਮੈਂ ਕਹਿਣਾ ਚਾਹਨਾ ਕਿ ਜੋ ਕਰਵਾਉਂਦੇ ਨੇ 1-2-3 ਘੰਟੇ ਵਾਸਤੇ ਫੰਕਸ਼ਨ ਕਰਵਾ ਰਿਹਾ, ਜਿੰਨੀਆਂ ਕੌਂਸਲਾਂ ਬਣੀਆਂ ਨੇ ਇਹ ਕਾਫੀ ਨਹੀਂ ਹੈ, ਕਿਉਂਕਿ ਇੱਕ ਕਲਚਰ ਨੂੰ ਪ੍ਰਮੋਟ ਕਰਨ ਵਾਸਤੇ, ਕਿਉਂਕਿ ਸਾਡਾ ਕਲਚਰ ਪਹਿਲੇ ਬਹੁਤ ਜ਼ਿਆਦਾ ਆਮ ਸੀ। ਹੁਣ ਕਿਉਂਕਿ ਬਾਕੀ ਸਾਡੇ ਜਿਹੜੇ ਬ੍ਰੇਨ ਵਾਸ਼ ਕਰ ਦਿੱਤੇ ਗਏ ਨੇ ਕਿ ਇਹ ਸਾਡੀ ਜਿਹੜੀ ਪੰਜਾਬੀ ਹੈ ਇਹਨੂੰ ਕਮਤਰ ਬਣਾਇਆ ਗਿਆ। ਸਾਡੇ ਜ਼ਿਹਨਾਂ 'ਚ ਪਾਇਆ ਗਿਆ ਕਿ ਅਸੀਂ ਅਗਰ ਪੰਜਾਬੀ ਬੋਲਦੇ ਹਾਂ ਤੇ ਅਸੀਂ ਦੂਜੇ ਜਿਹੜੇ ਉਰਦੂ ਬੋਲਦੇ ਨੇ, ਇੰਗਲਿਸ਼ ਬੋਲਦੇ ਨੇ, ਅਸੀਂ ਉਹਨਾਂ ਕਮਿਊਨਿਟੀਆਂ ਤੋਂ ਪਿੱਛੇ ਹਾਂ। ਹਾਲਾਂਕਿ ਕਿ ਅਸੀਂ ਪਿੱਛੇ ਨਹੀਂ ਹੈ, ਸਾਡਾ ਜਿਹੜਾ ਕਲਚਰ ਹੈ ਸਾਡਾ ਪ੍ਰਾਊਡ ਹੈ, ਅਸੀਂ ਚਾਹੁੰਦੇ ਹਾਂ ਕਿ ਅੱਗੇ ਆਵੇ। ਤੇ ਸਾਨੂੰ ਚਾਹੀਦਾ ਕਿ ਅਸੀਂ ਜਿੰਨੀਆਂ ਕੌਂਸਲਾਂ ਵੀ ਨੇ ਸਟੂਡੈਂਟ ਯੂਨੀਵਰਸਿਟੀਆਂ 'ਚ ਨੇ ਉਹ ਆਪਣੇ ਕਲਚਰ ਨੂੰ ਪ੍ਰਮੋਟ ਕਰਨ। ਤੇ ਇਹ ਨਹੀਂ ਕਿ ਸਾਡਾ ਸਿਰਫ ਅਸੀਂ ਆਵਾਜ਼ ਉਠਾਈਏ ਕਿ ਅਸੀਂ ਪੰਜਾਬੀ ਲੈ ਕੇ ਚੱਲੇ ਹਾਂ, ਸਾਡੇ ਅਮਲ ਤੋਂ, ਸਾਡੇ ਪਹਿਨਾਵੇ ਤੋਂ ਪੰਜਾਬੀ ਸ਼ੋਅ ਹੋਣੀ ਚਾਹੀਦੀ। ਤਾਂ ਤੇ ਸਾਨੂੰ ਆਪਣੇ ਬੱਚਿਆਂ ਨੂੰ ਵੀ ਇਹ ਸਿਖਾਉਣਾ ਚਾਹੀਦਾ ਕਿ ਭਾਵੇਂ ਤੁਸੀਂ ਜਿਹੜਾ ਮਰਜ਼ੀ ਸਕੂਲਾਂ ਕਾਲਜਾਂ 'ਚ ਲੈਂਗੁਏਜ ਬੋਲੋ, ਪੜ੍ਹੋ, ਅੱਛੇ ਸਕੂਲਾਂ 'ਚ ਪੜ੍ਹੋ, ਇੰਗਲਿਸ਼ ਮੀਡੀਅਮ 'ਚ ਪੜ੍ਹੋ, ਪਰ ਘਰ ਆ ਕੇ ਪੰਜਾਬੀ ਬੋਲੋ ਤਾਂ ਕਿ ਤੁਹਾਨੂੰ ਆਪਣੀ ਪੰਜਾਬੀਅਤ ਦਾ ਅਹਿਸਾਸ ਹੋਵੇ। ਅੱਛਾ, ਤੁਸੀਂ ਕੀ ਸਮਝਦੇ ਹੋ ਕਿ ਜਿਹੜਾ ਪ੍ਰੋਫੈਸ਼ਨਲ ਲੋਕ ਨੇ, ਚਾਹੇ ਡਾਕਟਰ ਹੋਵੇ, ਵਕੀਲ ਹੋਣ, ਸਹਾਫੀ ਹੋਣ, ਉਹਨਾਂ ਨੂੰ ਮਤਲਬ ਕੀ ਕਿਰਦਾਰ ਅਦਾ ਕਰਨਾ ਚਾਹੀਦਾ? ਅਗਰ ਤੁਸੀਂ ਦੇਖੋ ਤੇ ਸਾਡਾ ਤੇ ਕਿਰਦਾਰ ਬਿਲਕੁਲ ਜ਼ੀਰੋ ਹੈ, ਹਰ ਪਲੇਟਫਾਰਮ ਦੇ ਉੱਤੇ ਜ਼ੀਰੋ ਹੈ। ਡਾਕਟਰ ਪੰਜਾਬੀ ਹੈ ਤੇ ਪੰਜਾਬੀ ਨਹੀਂ ਬੋਲਦਾ, ਅਗਰ ਵਕੀਲ ਪੰਜਾਬੀ ਹੈ ਤਾਂ ਉਹਨੇ ਪੰਜਾਬੀ ਨਹੀਂ ਬੋਲਣੀ। ਘਰਾਂ 'ਚ ਬੋਲੇਗਾ ਲੇਕਿਨ ਲੜਾਈ ਝਗੜਾ ਹੋ ਜਾਏਗਾ ਤਾਂ ਬੋਲੇਗਾ। ਤੇ ਲੇਕਿਨ ਜਿਸ ਵੇਲੇ ਕੋਈ ਪਲੇਟਫਾਰਮ ਹੋਏਗਾ ਜਿੱਥੇ ਇੰਟੈਲੈਕਚੁਅਲ ਗੱਲ ਕਰਨੀ ਹੋਏਗੀ, ਸਮਝਦਾਰੀ ਵਾਲੀ ਗੱਲ ਕਰਨੀ ਹੋਏਗੀ, ਤਾਂ ਉੱਥੇ ਫਿਰ ਪੰਜਾਬੀ ਨਹੀਂ ਬੋਲਦਾ। ਇਹ ਸਾਡੇ ਪਾਕਿਸਤਾਨ ਵਿੱਚ ਜਾਂ ਹੋਰ ਕਿਤੇ ਤਾਸਰ ਦਿੱਤਾ ਗਿਆ ਕਿ ਅਗਰ ਤੁਸੀਂ ਪੰਜਾਬੀ ਬੋਲੋਗੇ ਤੁਹਾਡੀ ਅਹਿਮੀਅਤ ਘੱਟ ਹੋਵੇਗੀ, ਤੁਹਾਨੂੰ ਅਨਪੜ੍ਹ ਫੀਲ ਕੀਤਾ ਜਾਏਗਾ। ਐਸਾ ਬਿਲਕੁਲ ਨਹੀਂ ਹੈ। ਅਗਰ ਕੋਈ ਵਕੀਲ ਨੇ ਸਾਡੇ ਭਰਾ ਪੰਜਾਬ ਦੇ, ਉਹਨਾਂ ਨੂੰ ਚਾਹੀਦਾ ਕਿ ਆਪਣੀ ਪੰਜਾਬੀਅਤ ਨੂੰ ਫਰੋਗ ਦੇਣ। ਆਪਣੇ ਜਿਹੜੇ ਸਾਡੇ ਆਉਂਦੇ ਨੇ, ਜਿਹੜੇ ਆਵਾਮ ਇੰਗਲਿਸ਼ ਸਮਝ ਨਹੀਂ ਸਕਦੀ, ਉਹਨਾਂ ਨਾਲ ਉਹ ਇੰਗਲਿਸ਼ ਡੀਲ ਕਰਦੇ ਨੇ, ਉਹ ਮਰੀਜ਼ਾਂ ਨੂੰ ਸਮਝ ਹੀ ਨਹੀਂ ਆਉਂਦੀ ਹੈ। ਤੁਸੀਂ ਉਹਨਾਂ ਨਾਲ ਪੰਜਾਬੀ 'ਚ ਗੱਲ ਕਰੋ ਤਾਂ ਕਿ ਜ਼ਿਆਦਾ ਪੁਰਅਸਰ ਹੋਵੇ। ਸਾਡੇ ਵਕੀਲਾਂ ਭਰਾਵਾਂ ਨੂੰ ਚਾਹੀਦਾ ਕਿ ਜਿੰਨੇ ਉਹਨਾਂ ਦੇ ਆਉਂਦੇ ਨੇ ਕੇਸ ਆਉਂਦੇ ਨੇ, ਉਹਨਾਂ ਨੂੰ ਚਾਹੀਦਾ ਕਿ ਆਪਣੀ ਪੰਜਾਬੀ ਜ਼ਬਾਨ 'ਚ ਉਹਨਾਂ ਨਾਲ ਡੀਲ ਕੀਤਾ ਜਾਏ, ਆਪਣੇ ਪੰਜਾਬੀ ਭਰਾਵਾਂ ਨਾਲ, ਤਾਂ ਕਿ ਜ਼ਿਆਦਾ ਪੁਰਅਸਰ ਤਰੀਕੇ ਨਾਲ ਅਸੀਂ ਆਪਣੀ ਪੰਜਾਬੀ ਜ਼ਬਾਨ ਨੂੰ ਅੱਗੇ ਲੈ ਕੇ ਚੱਲ ਸਕੀਏ। ਬਹੁਤ ਮਿਹਰਬਾਨੀ।